ਖਬਰਾਂ ਦੀ ਸ਼ੁਰੂਆਤ ਜਾਂ ਖਬਰਾਂ ਤੇ ਚਰਚਾ ਦੀ ਸ਼ੁਰੂਆਤ ਕਰੀਏ, ਪਰ ਇਸ ਤੋਂ ਪਹਿਲਾਂ ਸ਼ਰਮਾ ਜੀ ਇੱਕ ਗੱਲ ਜ਼ਰੂਰ ਆਪਾਂ ਕਰੀਏ, ਕਿਉਂਕਿ ਜਿਹੜੀ ਅੱਜ-ਕੱਲ੍ਹ ਸੂਚਨਾ ਦਾ ਜਿਹੜਾ ਪਸਾਰ ਹੈ, ਖਬਰਾਂ ਨੇ ਜਿਹੜੀਆਂ, ਇਹਨਾਂ ਦੇ ਵਿੱਚ ਵਾਪਰ ਅਜਿਹਾ ਕੁਛ ਰਿਹਾ ਹੈ, ਚਾਹੇ ਉਹ ਪੋਲੀਟਿਕਸ ਹੈ, ਚਾਹੇ ਉਹ ਸਾਡਾ ਸਮਾਜ ਹੈ, ਕਿ ਜਿਹੜਾ ਹਰ ਰੋਜ਼ ਖਬਰਾਂ ਸੁਣਨ ਵਾਲਾ ਬੰਦਾ ਹੈ, ਉਹ ਕਦੇ ਨਾ ਕਦੇ ਇਹ ਸੋਚਾਂ ਦੇ ਵਿੱਚ ਪੈ ਜਾਂਦਾ, ਫਿਕਰਾਂ ਦੇ ਵਿੱਚ ਪੈ ਜਾਂਦਾ ਵੀ ਸਮਾਜ ਦੇ ਵਿੱਚ ਕੁਛ ਚੰਗਾ ਹੀ ਨਹੀਂ ਹੋ ਰਿਹਾ, ਸਾਰਾ ਕੁਛ ਗਲਤ ਹੀ ਗਲਤ ਹੋ ਰਿਹਾ। ਹਾਲਾਂਕਿ ਜਦੋਂ ਆਪਾਂ ਰਿਪੋਰਟ ਕਰਦੇ ਹਾਂ ਚੀਜ਼ਾਂ ਨੂੰ, ਜਦੋਂ ਆਪਾਂ ਪੋਲੀਟਿਕਸ ਨੂੰ ਕਵਰ ਕਰਾਂਗੇ ਤਾਂ ਜ਼ਾਹਰ ਜੀ ਗੱਲ ਆ, ਆਲੋਚਨਾ ਹੋਊਗੀ ਉਹਨਾਂ ਦੇ ਕੰਮਾਂ ਕਾਰਾਂ ਦੀ, ਉਹਨਾਂ ਦੀਆਂ ਪਾਲਿਸੀਜ਼ ਦੀ, ਉਹਨਾਂ ਦੇ ਜੋ ਬਿਆਨ ਨੇ ਉਹਨਾਂ ਦੀ। ਤਾਂ ਇੱਕ ਆਮ ਮਾਤੜ ਬੰਦਾ ਸੋਚਦਾ ਵੀ ਖਬਰਾਂ ਦੇ ਵਿੱਚ ਸਕਾਰਾਤਮਕਤਾ ਨਹੀਂ ਬਚੀ, ਖਬਰਾਂ ਦੇ ਵਿੱਚ ਪੋਜ਼ੀਟਿਵਿਟੀ ਨਹੀਂ ਬਚੀ। ਤੇ ਅੱਜ ਆਪਾਂ 1 ਜਨਵਰੀ ਹੈ ਤੇ ਅੱਜ ਆਪਾਂ ਜਿਹੜੀਆਂ ਅਲੱਗ ਕੁਛ ਖਬਰਾਂ ਨੇ ਜਿਨ੍ਹਾਂ ਦੇ ਵਿੱਚ ਪੋਜ਼ੀਟਿਵਿਟੀ ਹੈ, ਜ਼ਿੰਦਗੀਆਂ ਦੇ ਸੁਨੇਹੇ ਨੇ, ਕੁਛ ਉਮਰਾਂ ਲਈ ਹੈ, ਕੁਛ ਲੋਕਾਂ ਲਈ ਹੈ, ਆਲੋਚਨਾ ਤੋਂ ਛੁੱਟ, ਨਕਾਰਾਤਮਕਤਾ ਤੋਂ ਛੁੱਟ, ਆਪਾਂ ਕੁਝ ਉਹਨਾਂ ਖਬਰਾਂ ਦੇ ਉੱਤੇ ਅੱਜ ਆਪਾਂ ਚਰਚਾ ਦੀ ਜਿਹੜੀ ਸ਼ੁਰੂਆਤ ਕਰਾਂਗੇ। ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ, ਫਿਰ ਸਾਲ ਦੇ 364 ਦਿਨ ਜੋ ਕੰਮ ਛਿੜਦਾ ਉਹਦਾ ਛਿੜਿਆ ਹੀ ਰਹਿੰਦਾ। ਖੁਸ਼ ਰਹਿਣ ਦੀ ਗੱਲ ਕਰੀਏ, ਖੁਸ਼ ਰਹਿਣਾ ਅੱਜ ਦੇ ਜ਼ਿੰਦਗੀ ਦੀ, ਅੱਜ ਦੇ ਜੀਵਨ ਦੀ ਇੱਕ ਬਹੁਤ ਵੱਡੀ ਚੁਣੌਤੀ ਹੈ। ਜਿਵੇਂ ਪੈਸੇ ਕਮਾਉਣਾ ਇੱਕ ਚੁਣੌਤੀ ਹੈ, ਖੁਸ਼ ਰਹਿਣਾ ਵੀ ਉਵੇਂ ਇੱਕ ਚੁਣੌਤੀ ਹੈ। ਪਰ ਕਹਿੰਦੇ ਕਿ ਮਜ਼ਬੂਤ ਰਿਸ਼ਤੇ ਖੁਸ਼ ਰਹਿਣ ਦੀ ਦਵਾਈ ਹੈ ਜੀ। ਪ੍ਰਵੀਨ ਜੀ, ਤੁਸੀਂ ਜੇ ਆਪਣੀ ਜੇਬ 'ਚ ATM ਕਾਰਡ ਰੱਖਦੇ ਹੋ, ਜੇ ਤੁਸੀਂ ਪੈਸੇ ਧੇਲੇ ਰੱਖਦੇ ਹੋ, ਡਾਲਰ ਰੱਖਦੇ ਹੋ, ਤਾਂ ਤੁਸੀਂ ਕਿਸੇ ਦੁਕਾਨ ਤੋਂ, ਮਾਲ ਤੋਂ ਜਿਹੜੀ ਚੀਜ਼ ਚਾਹੁੰਦੇ ਹੋ ਖਰੀਦ ਸਕਦੇ ਹੋ। ਹਾਂਜੀ ਹਾਂਜੀ। ਪਰ ਇਹ ਪੈਸੇ ਸਮਾਨ ਤਾਂ ਤੁਹਾਨੂੰ ਦਵਾ ਸਕਦੇ ਨੇ, ਪਰ ਖੁਸ਼ੀ ਨਹੀਂ ਖਰੀਦ ਕੇ ਦਵਾ ਸਕਦੇ, ਕਿ ਖੁਸ਼ੀ ਕਿਸੇ ਮਾਲ ਦੁਕਾਨ ਤੇ ਅਜੇ ਵਿਕਦੀ ਨਹੀਂ ਆ। ਤਾਂ ਉਹਦੇ ਲਈ ਸਾਨੂੰ ਫਿਰ ਆਪਣਿਆਂ ਕੋਲ ਹੀ ਆਉਣਾ ਪੈਂਦਾ। ਇਹ ਬੜੀ ਕਮਾਲ ਦੀ ਰਿਪੋਰਟ ਹੈ ਜਿਹੜੀ ਅੱਜ ਤੁਸੀਂ ਨਵੇਂ ਵਰ੍ਹੇ ਦੇ ਪਹਿਲੇ ਦਿਨ ਸਵਾਲ ਦੇ ਰਾਹੀਂ ਸ਼ੁਰੂਆਤ ਕੀਤੀ ਹੈ। ਸੋ ਇਸ ਲਈ ਮੈਨੂੰ ਲੱਗਦਾ ਜ਼ਿੰਦਗੀ ਜਿਉਣ ਦਾ, ਜੀਵਨ ਜਾਣ ਦਾ ਕੋਈ ਸੂਤਰ ਧਾਰ ਹੈ ਤਾਂ ਉਹ ਖੁਸ਼ੀ ਹੋਵੇ। ਮੈਨੂੰ ਅੱਜ ਵੀ ਧਿਆਨ ਹੈ ਕਿ ਜਦੋਂ ਸਕੂਲੇ ਪੜ੍ਹਦੇ ਹੁੰਦੇ ਸੀ ਤਾਂ ਬੋਰਡ ਦੇ ਉੱਤੇ ਅੱਜ ਦਾ ਵਿਚਾਰ ਲਿਖਿਆ ਜਾਂਦਾ ਹੁੰਦਾ ਸੀ। ਸੋ ਉਹ ਜ਼ਰੂਰ ਮਤਲਬ ਕਿਤੇ ਨਾ ਕਿਤੇ ਹੁੰਦਾ ਕਿ ਤੁਹਾਡੇ ਦਿਨ ਦੀ ਸ਼ੁਰੂਆਤ ਕਿਸੇ ਚੰਗੇ ਸ਼ਬਦ ਤੋਂ, ਚੰਗੇ ਵਿਚਾਰ ਤੋਂ। ਇਸੇ ਲਈ ਕਹਿੰਦੇ ਆ ਕਿ ਸਵੇਰੇ ਪਈ ਬਾਣੀ ਪੜ੍ਹ ਸੁਣ ਲਿਆ ਕਰੋ, ਮੰਦਿਰ ਗੁਰਦੁਆਰੇ ਜਾਇਆ ਕਰੋ। ਉਹਦਾ ਭਾਵ ਇਹ ਹੁੰਦਾ ਕਿ ਤੁਹਾਡੀ ਸ਼ੁਰੂਆਤ ਪੋਜ਼ਿਟਿਵਿਟੀ ਤੋਂ ਹੋਵੇ। ਸੋ ਇਸ ਲਈ ਅੱਜ ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਅਸੀਂ ਕੁਝ ਅਜਿਹੀਆਂ ਖਬਰਾਂ ਜਿਹੜੀਆਂ ਸਾਨੂੰ ਮਜ਼ਬੂਤ ਕਰਦੀਆਂ, ਸਾਨੂੰ ਖੁਸ਼ੀ ਪ੍ਰਦਾਨ ਕਰਦੀਆਂ। ਮੈਂ ਜਿਹੜੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ, ਇਹ ਰਿਪੋਰਟ ਸਪਸ਼ਟ ਕਹਿੰਦੀ ਹੈ ਕਿ ਤੁਸੀਂ ਪੈਸੇ ਨਾਲ ਬਹੁਤ ਕੁਝ ਹਾਸਲ ਕਰ ਸਕਦੇ ਹੋ। ਤੁਸੀਂ ਕਸਰਤ ਕਰਕੇ ਜੀਵਨ ਤੰਦਰੁਸਤ ਬਣਾ ਸਕਦੇ ਹੋ। ਤੁਸੀਂ ਲੰਮੀ ਉਮਰ ਦੇ ਲਈ ਦਵਾ ਦਾਰੂ ਕੋਈ ਲੈ ਸਕਦੇ ਹੋ। ਪਰ ਜੇਕਰ ਸੱਚਮੁੱਚ ਜ਼ਿੰਦਗੀ ਨੂੰ ਖੁਸ਼ਹਾਲ ਔਰ ਮਜ਼ਬੂਤ ਬਣਾਉਣਾ ਤਾਂ ਉਹਦੇ ਲਈ ਤੁਹਾਨੂੰ ਰਿਸ਼ਤਿਆਂ ਕੋਲ ਆਉਣਾ ਪੈਣਾ। ਉਹਦੇ ਲਈ ਤੁਹਾਡੇ ਕੋਲ ਚੰਗੇ ਰਿਸ਼ਤੇ ਹੋਣੇ ਜ਼ਰੂਰੀ ਨੇ। ਖੁਸ਼ ਰਹਿਣ ਦੀ ਇੱਕੋ ਇੱਕ ਦਵਾਈ ਹੈ, ਚੰਗੇ ਰਿਸ਼ਤੇ। ਕਹਿੰਦੇ ਪ੍ਰਵੀਨ ਜੀ, ਇਹ ਹਾਰਵਰਡ ਯੂਨੀਵਰਸਿਟੀ ਦੀ ਇੱਕ ਖੋਜ ਰਿਪੋਰਟ ਹੈ, ਠੀਕ ਹੈ, ਜਿਹਦੇ ਆਧਾਰ ਤੇ ਆਪਾਂ ਗੱਲ ਕਰ ਰਹੇ ਹਾਂ। ਔਰ ਇਹ ਖੋਜ ਰਿਪੋਰਟ 1 ਦਿਨ 2 ਦਿਨ ਦੀ ਜਾਂ ਕਿਸੇ 200-400 ਬੰਦਿਆਂ ਨਾਲ ਗੱਲ ਕਰਕੇ ਨਹੀਂ ਹੈ। ਇਹ 86 ਸਾਲਾਂ ਦੀ ਖੋਜ ਰਿਪੋਰਟ ਹੈ ਜਿਹੜੀ ਹੁਣ ਵੀ ਚੱਲ ਰਹੀ ਹੈ। ਕਿਆ ਬਾਤ। ਮਤਲਬ ਅੱਜ ਤੋਂ 86 ਸਾਲ ਪਹਿਲਾਂ ਉਹਨਾਂ ਨੇ ਕੁਝ ਬੰਦੇ ਚੁਣੇ, ਉਹਨਾਂ ਬੰਦਿਆਂ ਤੇ ਹੁਣ ਤੱਕ ਉਹ ਤੁਰੇ ਆਉਂਦੇ ਨੇ ਜਿਹੜੇ ਉਹਨਾਂ 'ਚ ਜਿਉਂਦੇ ਨੇ। ਅਜੇ ਵੀ ਉਹਨਾਂ ਦੇ ਨਾਲ ਰਿਪੋਰਟ ਤੁਰੀ ਆਉਂਦੀ ਹੈ ਉਹਨਾਂ ਦੀ। ਉਹਨੇ 86 ਸਾਲਾਂ ਤੋਂ ਉਹਨਾਂ ਬੰਦਿਆਂ ਤੇ ਉਹ ਪੜਾਅ ਦਰ ਪੜਾਅ ਨਜ਼ਰ ਰੱਖਦੇ ਨੇ, ਉਹਨੂੰ ਨੋਟ ਕਰਦੇ ਨੇ, ਉਹਦਾ ਹਿਸਾਬ ਕਿਤਾਬ ਕਰਦੇ ਨੇ। ਇਸ ਦੇ ਲਈ ਉਹਨਾਂ ਨੇ 724 ਬੰਦੇ ਚੁਣੇ ਸੀ। ਤੇ 724 ਬੰਦੇ ਚੁਣਨ ਨਾਲ 2000 ਤੋਂ ਵੱਧ ਬੰਦੇ ਉਹਨਾਂ ਦੇ ਨਾਲ ਉਹ ਜੁੜ ਗਏ ਜਿਹੜੇ ਉਹਨਾਂ ਦੇ ਨੇੜਲੇ ਨੇ। ਤੇ ਜਦੋਂ 724 ਬੰਦਿਆਂ ਨੂੰ ਤੁਸੀਂ ਆਪਣੇ ਉਸ ਰਿਕਾਰਡ 'ਚ ਰੱਖੋਗੇ ਕਿ ਰੋਜ਼ ਦਿਨਚਾਰੀਆ ਕੀ ਹੈ, ਕੀ ਖਾਂਦੇ ਨੇ, ਕਿਵੇਂ ਬੋਲਦੇ ਨੇ, ਕਿਵੇਂ ਸੌਂਦੇ ਨੇ, ਕਿਵੇਂ ਰਹਿੰਦੇ ਨੇ, ਤੇ ਉਹਨਾਂ ਦੀ ਖੁਸ਼ੀ ਕਿਹੜੀ ਹੈ, ਗਮੀ ਕਿਹੜੀ ਹੈ, ਤਾਂ ਜਿਨ੍ਹਾਂ ਕਾਰਨ ਖੁਸ਼ੀ ਗਮੀ ਹੈ ਫਿਰ ਉਹ ਵੀ ਵਿੱਚ ਖੋਜ ਰਿਪੋਰਟ 'ਚ ਉਹ ਵੀ ਆ ਜਾਂਦੇ ਨੇ। ਉਹ 2000 ਬੰਦੇ ਅਜਿਹੇ ਹੋਰ ਸ਼ਾਮਲ ਹੋ ਗਏ ਜਿਹੜੇ ਉਹਨਾਂ ਦੇ ਰਿਸ਼ਤੇਦਾਰ, ਨੇੜਲੇ ਪਰਿਵਾਰਕ ਜੀ, ਮਿੱਤਰ ਸੱਜਣ। ਸੋ ਇੰਝ ਆਪਾਂ ਕਹਿ ਸਕਦੇ ਹਾਂ ਕਿ ਲਗਭਗ 3000 ਬੰਦਿਆਂ ਤੇ ਇਹ 86 ਸਾਲਾਂ ਦੀ ਖੋਜ ਰਿਪੋਰਟ ਹੈ। ਉਹ ਕਹਿੰਦੇ ਜਿਹੜੇ ਇਸ ਦੁਨੀਆ ਤੋਂ ਚੱਲ ਗਏ ਉਹ, ਜਾਂ ਜਿਹੜੇ ਹੈਗੇ ਉਹ, ਅਜੇ ਉੱਥੇ ਤੱਕ ਅਸੀਂ ਤੁਰੇ ਆ ਰਹੇ ਹਾਂ। ਇਹ ਖੋਜ ਰਿਪੋਰਟ ਕਹਿੰਦੀ ਹੈ ਕਿ ਪਰਿਵਾਰ, ਦੋਸਤ ਤੇ ਤੁਹਾਡਾ ਭਾਈਚਾਰਾ, ਜੇਕਰ ਤੁਹਾਡੀ ਇਹਨਾਂ ਦੇ ਵਿੱਚ ਮਜ਼ਬੂਤੀ ਹੈਗੀ ਹੈ ਤਾਂ ਤੁਸੀਂ ਜ਼ਿੰਦਗੀ 'ਚ ਖੁਸ਼ਹਾਲ ਹੋ। ਸਾਡੇ ਲੋਕ ਅੱਜ ਦੀ ਦੌਰ ਦੇ ਵਿੱਚ ਇਕੱਲੇ ਰਹਿਣ ਨੂੰ ਕਹਿੰਦੇ ਕਿ ਵੱਧ ਕਰਨ ਲੱਗੇ ਕਿ ਆਪਾਂ ਤਾਂ ਹੁਣ ਕਿਹੜਾ ਇਕੱਲਾਪਣ, ਮੋਬਾਈਲ ਹੈਗਾ, ਹੈ ਨਾ, ਉਹ ਟੈਕਨੋਲੋਜੀ ਹੈਗੀ। ਸੋ ਕਹਿੰਦੇ ਕਿ ਇਕਾਂਤ ਤੇ ਇਕੱਲੇਪਣ 'ਚ ਸਾਨੂੰ ਫਰਕ ਮਹਿਸੂਸ ਕਰਨਾ ਸਿੱਖਣਾ ਪਊਗਾ। ਇਕਾਂਤ 'ਚ ਜਾਣਾ ਅਸੀਂ ਚੋਣ ਕਰਦੇ ਹਾਂ ਕਿ ਹਾਂ ਮੈਂ ਕੁਝ ਪਲ ਇਕਾਂਤ 'ਚ ਬਿਤਾਉਣੇ ਆ, ਮੈਂ ਕੁਝ ਪਲ ਮਤਲਬ ਸਮਾਧੀ ਲਾਉਣੀ ਆ, ਕੁਝ ਪਲ ਧਿਆਨ ਲਾਉਣਾ ਹੈ, ਕੁਝ ਪਲ
ਪਸ਼ੂ ਪੰਛੀਆਂ ਜੀਵ ਜੰਤੂਆਂ ਨਾਲ ਕੁਦਰਤ ਨਾਲ ਬਿਤਾਉਣਾ, ਉਹ ਇਕਾਂਤਪਣ ਅਸੀਂ ਚੁਣਦੇ ਹਾਂ, ਪਰ ਕੱਲਾਪਣ ਸਾਨੂੰ ਹੰਢਾਉਣਾ ਪੈਂਦਾ, ਕੱਲਾਪਨ ਸਾਨੂੰ ਬਤਾਉਣਾ ਪੈਂਦਾ। ਇਸ ਨੂੰ ਸਾਡੇ ਸਰੋਤੇ ਬਖੂਬੀ ਜਾਣਦੇ ਹੋਣੇ ਜਿਹੜੇ ਭਰੇ ਮਹਿਲਾਂ ਦੇ ਵਿੱਚ ਕਈ ਵਾਰ ਕੱਲਿਆਂ ਰਹਿੰਦੇ ਨੇ। ਘਰ 'ਚ ਸਾਰੇ ਸਾਧਨ ਸਮਾਨ ਹੋਣ ਦੇ ਬਾਵਜੂਦ ਜੇ ਜੀਵ ਨਹੀਂ ਹੈ ਨਾ, ਨਾਲ ਦੇ ਨਹੀਂ ਹੈ, ਜਾਂ ਨਾਲ ਦੇ ਹੋ ਕੇ ਵੀ ਕਈ ਵਾਰ ਗੈਰ ਹਾਜ਼ਰ ਹੈ, ਫਿਰ ਉਹ ਜਿਹੜਾ ਕੱਲਾਪਣ ਹੈ ਜ਼ਿੰਦਗੀ ਦਾ ਸਭ ਤੋਂ ਬੜਾ ਰੋਗ ਉਹ ਹੈ। ਇਹ ਯੂਨੀਵਰਸਿਟੀ ਦੀ ਖੋਜ ਰਿਪੋਰਟ ਸਾਨੂੰ ਦੱਸਦੀ ਹੈ, ਕਹਿੰਦੇ ਕਿ ਜੇਕਰ ਤੁਸੀਂ ਚੰਗੀ ਨੌਕਰੀ ਹਾਸਲ ਕਰ ਲਓ, ਜੇਕਰ ਤੁਸੀਂ ਚੰਗੀਆਂ ਡਿਗਰੀਆਂ ਹਾਸਲ ਕਰ ਲਓ, ਤੇ ਤਾਂ ਵੀ ਕਹਿੰਦੇ ਕਿ ਉਹ ਬੰਦੇ ਕਈ ਵਾਰ ਜਲਦੀ ਤੁਰ ਜਾਂਦੇ ਆ, ਕਿਉਂਕਿ ਉਹਨਾਂ ਦੇ ਰਿਸ਼ਤੇ ਮਜ਼ਬੂਤ ਨਹੀਂ ਹੁੰਦੇ। ਇਹ ਇਸ ਲਈ ਉਹਨਾਂ ਦਾ ਇਸ ਸੰਸਾਰ ਤੋਂ ਇੱਕ ਤਰ੍ਹਾਂ ਨਾਲ ਤੋੜ ਵਿਛੋੜਾ ਹੀ ਹੁੰਦਾ, ਤੇ ਉਹ ਫਿਰ ਲੰਮੀ ਉਮਰ ਨਹੀਂ ਹੰਢਾਉਂਦੇ। ਜਦੋਂ ਕਿ ਉਹ ਲੋਕ ਜਿਹੜੇ ਘੱਟ ਕਮਾ ਰਹੇ ਨੇ, ਜਿਨ੍ਹਾਂ ਕੋਲ ਤਨਖਾਹ ਪੱਖੋਂ ਪੈਸੇ ਪੱਖੋਂ ਕਮੀ ਆ, ਪਰ ਪਰਿਵਾਰਕ ਪੱਖੋਂ ਰਿਸ਼ਤਿਆਂ ਪੱਖੋਂ ਮਜ਼ਬੂਤ ਨੇ, ਫਿਰ ਉਹ ਕਹਿੰਦੇ ਲੰਮਾ ਜੀਵਨ ਬਿਤਾਉਂਦੇ ਨੇ ਤੇ ਖੁਸ਼ਹਾਲ ਜੀਵਨ ਵੀ ਬਿਤਾ ਜਾਂਦੇ। ਠੀਕ ਹੈ। ਸੋ ਇਹ ਖੋਜ ਰਿਪੋਰਟ ਇਹਨਾਂ ਪ੍ਰਕਿਰਿਆਵਾਂ ਵੱਲ ਬਹੁਤ ਧਿਆਨ ਕੇਂਦਰਿਤ ਕਰਦੀ ਹੈ। ਉਹ ਕਹਿੰਦੇ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਆਨੰਦ ਹਾਸਲ ਕਰਨ ਦੇ ਲਈ ਔਰ ਚੀਜ਼ਾਂ ਹਾਸਲ ਕਰਨ ਦੇ ਲਈ ਵਰਗ ਵੰਡ ਕਰਨ ਦੀ ਲੋੜ ਆ। ਆਨੰਦ ਬਾਜ਼ਾਰੋਂ ਨਹੀਂ ਖਰੀਦਿਆ ਜਾ ਸਕਦਾ, ਚੀਜ਼ਾਂ ਬਾਜ਼ਾਰੋਂ ਮਿਲ ਸਕਦੀਆਂ। ਤੇ ਉਹ ਕਹਿੰਦੇ ਕਿ ਜੀਵਨ ਨੂੰ ਮਜ਼ਬੂਤ ਬਣਾਉਣ ਦੇ ਲਈ ਤੁਹਾਨੂੰ ਕਸਰਤ ਕਰਨੀ ਚਾਹੀਦੀ ਹੈ, ਸੈਰ ਕਰਨੀ ਚਾਹੀਦੀ ਹੈ, ਯੋਗ ਕਰਨਾ ਚਾਹੀਦਾ ਹੈ, ਰਿਸ਼ਤਿਆਂ 'ਚ ਆਉਣਾ ਜਾਣਾ ਵੀ ਚਾਹੀਦਾ ਹੈ ਨਾ, ਪਰ ਕਹਿੰਦੇ ਕਿ ਸਾਨੂੰ ਚੋਣ ਕਰਨੀ ਵੀ ਸਿੱਖਣੀ ਪਏਗੀ। ਇਹ ਰਿਪੋਰਟ ਇੱਕ ਹੋਰ ਕਮਾਲ ਦੀ ਮਤਲਬ ਗੱਲ ਵੱਲ ਧਿਆਨ ਦਿਵਾਉਂਦੀ ਹੈ। ਉਹ ਕਹਿੰਦੇ ਕਿ ਤੁਸੀਂ ਨਾ ਇੱਕ ਡਾਇਰੀ ਤੇ ਨੋਟ ਕਰਨਾ ਸ਼ੁਰੂ ਕਰੋ ਕਿ ਜਦੋਂ ਅਸੀਂ ਫਲਾਣੇ ਬੰਦੇ ਕੋਲ ਜਾਂਦੇ ਹਾਂ ਤਾਂ ਅਸੀਂ ਖੁਸ਼ ਹੁੰਦੇ ਹਾਂ, ਫਲਾਣੇ ਬੰਦੇ ਨੂੰ ਮਿਲਦੇ ਆ ਤਾਂ ਸਾਡੇ ਬੁੱਲਾਂ ਤੇ ਹਾਸੀ ਆਉਂਦੀ ਆ, ਫਲਾਣੇ ਬੰਦੇ ਨੂੰ ਮਿਲਦੇ ਆ ਤਾਂ ਮਤਲਬ ਗੰਭੀਰ ਹੋ ਜਾਂਦੇ ਆ ਅਸੀਂ, ਉਸ ਬੰਦੇ ਨੂੰ ਮਿਲਦੇ ਆ ਤਾਂ ਉਹਦੇ ਬੋਲਾਂ ਨਾਲ ਸਾਡੇ ਤੇ ਤੰਜ ਕੱਸਦਾ ਤਾਂ ਅਸੀਂ ਉਸ ਵਿਅੰਗ ਦੇ ਕਰਕੇ ਚਿੜ ਜਾਂਦੇ ਆ। ਉਹ ਕਹਿੰਦੇ ਉਹਨਾਂ ਬੰਦਿਆਂ ਦੀ ਚੋਣ ਕਰਨੀ ਸਿੱਖੋ ਕਿ ਜਿਨ੍ਹਾਂ ਕੋਲ ਨੇੜੇ ਜਾਣ ਤੇ ਤੁਹਾਨੂੰ ਖੁਸ਼ੀ, ਸ਼ਾਂਤੀ ਹੈ ਨਾ, ਮਤਲਬ ਸਕੂਨ ਦੇ ਪਲ ਮਿਲਦੇ ਨੇ, ਤੇ ਉਹਨਾਂ ਬੰਦਿਆਂ ਦੀ ਵੀ ਚੋਣ ਕਰਨੀ ਸਿੱਖੋ ਜਿਹੜੇ ਤੁਹਾਡੇ ਰਿਸ਼ਤਿਆਂ 'ਚ ਹੁੰਦਿਆਂ ਵੀ ਤੁਹਾਨੂੰ ਖੁਸ਼ ਨਹੀਂ ਰੱਖਦੇ, ਉਲਟਾ ਤੁਹਾਨੂੰ ਦੁਖੀ ਕਰਦੇ ਨੇ, ਰਵਾਉਂਦੇ ਨੇ, ਤੰਗ ਕਰਦੇ ਨੇ। ਸੋ ਉਹ ਕਹਿੰਦੇ ਸੂਚੀ ਫਿਰ ਇਹ ਨਹੀਂ ਗਾ ਕਿ ਉਹਨਾਂ ਰਿਸ਼ਤਿਆਂ ਨੂੰ ਛੱਡ ਦਿਓ, ਉਹਨਾਂ ਨੂੰ ਸੁਧਾਰਨ ਦੇ ਲਈ ਕਿਵੇਂ ਕੰਮ ਕਰਨਾ, ਤੇ ਜਿਹੜੇ ਖੁਸ਼ੀ ਦਿੰਦੇ ਨੇ ਉਹਨਾਂ ਨਾਲ ਵੱਧ ਸਮਾਂ ਕਿਵੇਂ ਬਿਤਾਉਣਾ। ਜੀ ਜੀ। ਸੋ ਇਸ ਤਰ੍ਹਾਂ ਦੀ ਪ੍ਰਕਿਰਿਆ ਵੱਲ ਵੱਧ ਕੇ ਕਹਿੰਦੇ ਕਿ ਤੁਸੀਂ ਹੈ ਨਾ, ਤੇ ਇਹ ਦੂਸਰਾ ਇਹਦੇ ਵਿੱਚ ਇੱਕ ਪੱਖ ਇਹ ਵੀ ਉੱਭਰਿਆ, ਕਹਿੰਦੇ ਕਿ ਸਾਨੂੰ ਜਿਹੜੇ ਬੰਦੇ ਤੁਹਾਡਾ ਫਿਕਰ ਕਰਦੇ ਨੇ, ਜਿਹੜੇ ਬੰਦੇ ਤੁਹਾਡੇ ਬਾਰੇ ਤੁਹਾਡੀ ਗੱਲ ਕਰਦੇ ਨੇ, ਤੁਹਾਡੇ ਨਾਲ ਤੁਹਾਡੇ ਫਿਕਰਾਂ ਦੇ, ਤੁਹਾਡੇ ਮਸਲਿਆਂ ਦੀ ਗੱਲ ਕਰਦੇ ਨੇ, ਉਹਨਾਂ ਦੀ ਪਰਵਾਹ ਕਰਨੀ ਤੇ ਉਹਨਾਂ ਦੀ ਗੱਲ ਸੁਣਨੀ ਦੀ ਆਦਤ ਵੀ ਪਾਉਣੀ ਪਊ। ਠੀਕ ਹੈ। ਸੋ ਇਹ ਰਿਸ਼ਤਿਆਂ ਦੀ ਮਜ਼ਬੂਤ ਕੜੀ, ਜ਼ਿੰਦਗੀ ਦੀ ਖੁਸ਼ੀ ਦੀ ਇੱਕ ਦਵਾਈ ਇਹ ਹੈ ਕਿ ਤੁਹਾਡੇ ਰਿਸ਼ਤੇ ਕਿੰਨੇ ਮਜ਼ਬੂਤ ਨੇ। ਇਹ ਹਾਰਵਰਡ ਯੂਨੀਵਰਸਿਟੀ ਦੀ ਖੋਜ ਰਿਪੋਰਟ ਹੈ। ਉਹ ਕਹਿੰਦੇ ਕਿ ਲਗਭਗ 60 ਲੋਕ ਅੱਜ ਵੀ, ਉਹ 724 ਜਿਨ੍ਹਾਂ ਦੇ ਉੱਤੇ ਉਹਨੇ ਖੋਜ ਰਿਪੋਰਟ 86 ਸਾਲ ਪਹਿਲਾਂ ਸ਼ੁਰੂ ਕੀਤੀ ਸੀ, ਉਹਨਾਂ ਚੋਂ 60 ਲੋਕ ਅੱਜ ਵੀ 90 ਸਾਲ ਦੀ ਕਰੀਬ ਉਮਰ ਗੁਜ਼ਾਰ ਰਹੇ ਨੇ। ਜੀ। ਤੇ ਇਹਦਾ ਮਤਲਬ ਬਚਪਨ ਤੋਂ ਉਹਨਾਂ ਦੇ ਉੱਤੇ ਸਟੱਡੀ ਲਗਭਗ ਕਰਦੇ ਆ ਰਹੇ ਨੇ। ਸੋ ਉਹ ਕਹਿੰਦੇ ਸਾਡੀ ਸਟੱਡੀ ਅਜੇ ਵੀ ਜਾਰੀ ਹੈ। ਸੋ ਜ਼ਿੰਦਗੀ 'ਚ ਖੁਸ਼ਹਾਲ ਰਹਿਣ ਦੀ ਦਵਾਈ ਇੱਕੋ ਇੱਕ ਹੈ ਕਿ ਤੁਹਾਡੇ ਰਿਸ਼ਤੇ ਕਿੰਨੇ ਮਜ਼ਬੂਤ ਨੇ। ਸਹੀ ਹੈ ਜੀ। ਉਹ ਸਿਆਣੇ ਕਹਿੰਦੇ ਆ ਵੀ ਖੁਸ਼ੀਆਂ ਬੀਜ ਜਵਾਨਾਂ, ਹਾਸੇ ਉਗਣਗੇ ਹਾਸੇ। ਖੁਸ਼ੀਆਂ ਤਾਂ ਬੀਜਣੀਆਂ ਪੈਂਦੀਆਂ ਨੇ, ਇਹ ਤਾਂ ਮੁੱਲ ਨਹੀਂ ਖਰੀਦੀਆਂ ਜਾ ਸਕਦੀਆਂ, ਪੈਦਾ ਕਰਨੀਆਂ ਪੈਂਦੀਆਂ ਨੇ ਖੁਸ਼ੀਆਂ ਤਾਂ। ਤੇ ਉਹ ਇੱਕ ਬਹੁਤ ਸੋਹਣੀ ਗੱਲ ਕਿਸੇ ਨੇ ਕਹੀ ਸ਼ਰਮਾ ਜੀ, ਉਹ ਕਹਿੰਦੇ ਕਿ ਵੱਡਾ ਬੰਦਾ ਕੌਣ ਆ, ਕਹਿੰਦੇ ਵੱਡਾ ਉਹ ਜਿਹੜਾ ਕੋਲੇ ਬੈਠੇ ਨੂੰ ਛੋਟਾ ਨਾ ਮਹਿਸੂਸ ਹੋਣ ਦੇਵੇ। ਸੋ ਜਿੱਥੇ ਜਾ ਕੇ, ਹਾਂਜੀ, ਮੈਂ ਇਹ ਪਾਤਰ ਸਾਹਿਬ ਦੇ ਨਾਲ ਵਿਚਰਦਿਆਂ ਬਹੁਤ ਦੇਖਿਆ। ਹਾਂ, ਮਤਲਬ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਅਹਿਸਾਸ ਹੋਇਆ ਕਿ ਉਹ ਐਡਾ ਵੱਡਾ ਬੰਦਾ ਸੀ, ਕਦੇ ਉਹਦੇ ਨਾਲ ਤੁਰਦਿਆਂ ਤੁਹਾਨੂੰ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਂ ਬਹੁਤ ਵੱਡਾ। ਬਿਲਕੁਲ। ਇੱਥੇ ਤਾਂ ਜਿੰਨੇ ਜ਼ਿਆਦਾ ਹਲਕੇ ਨੇ ਉਹ ਫਿਰ ਉਹਨਾਂ 'ਚ ਗੈਸ ਭਰੀ ਹੁੰਦੀ, ਫਿਰ ਉਹ ਅਸਮਾਨੀ ਉੱਡਦੇ ਆ ਨਾ ਗੁਬਾਰਿਆਂ ਵਾਂਗ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸੋ ਉਹ ਬੰਦਿਆਂ ਦੀ ਸੰਗਤ ਤੁਸੀਂ ਕੀ ਕਰੋਗੇ, ਮਤਲਬ ਜਿੱਥੇ ਜਿਹੜਾ ਤੁਹਾਨੂੰ ਅਹਿਸਾਸ ਹੀ ਕਰਾ ਰਿਹਾ ਤੁਹਾਡੇ ਛੋਟੇ ਹੋਣ ਦਾ, ਉੱਥੇ ਤੁਹਾਨੂੰ ਲੱਗਦਾ ਕਿ ਬੰਦਾ ਕੋਈ ਮਨ ਦੀ ਖੁਸ਼ੀ ਪ੍ਰਾਪਤ ਕਰਦਾ ਹੋਊਗਾ, ਬੰਦਾ ਕਹਿੰਦਾ ਹੱਥ ਜੋੜੋ ਯਾਰ ਅੱਗੇ ਤੁਰੋ। ਸੋ ਇੱਕ ਜਿਹੜੀ ਤੁਸੀਂ ਸ਼ੁਰੂ ਦੇ ਵਿੱਚ ਗੱਲ ਕਹੀ ਸੀ ਵੀ ਆਪਾਂ ਧਰਮ ਦੇ ਮਾਮਲੇ ਦੇ ਵਿੱਚ, ਸਿਆਣਿਆਂ ਨੇ ਕਿਹਾ ਵੀ ਸਵੇਰੇ ਉੱਠ ਕੇ ਜਾਣਾ ਜਾਂ ਨਿਤਨੇਮ ਕਰਨਾ, ਜਾਂ ਇਹ ਨਾ ਸਿਰਫ ਧਰਮ ਦੀਆਂ ਗੱਲਾਂ, ਸਗੋਂ ਜ਼ਿੰਦਗੀ ਦੇ ਵਿੱਚ ਡਿਸਪਲਿਨ ਇੱਕ ਲਿਆਉਣਾ ਆਪਦੇ ਆਪ ਦੇ ਵਿੱਚ, ਤੇ ਸਬਰ ਲਿਆਉਣਾ ਆਪਣੇ ਆਪ, ਠਹਿਰਾ ਲਿਆਉਣਾ,
ਇਹ ਐਕਸਰਸਾਈਜ਼ ਸੀਗੀ ਸਾਡੇ ਪੁਰਖਿਆਂ ਦੀ, ਸਾਡੇ ਸਾਰਿਆਂ ਦੀ। ਪਰ ਅਸੀਂ ਉਹ ਜਦੋਂ ਉੱਠਣਾ ਹੀ ਅਸੀਂ 8:30 ਵਜੇ, 9 ਵਜੇ, 10 ਵਜੇ, ਫਿਰ ਉਹ ਐਕਸਰਸਾਈਜ਼ ਸਾਡੇ 'ਚ ਕਿਵੇਂ ਆਜੂ? ਨਾ ਉਹ ਸਾਡੇ 'ਚ ਠਹਿਰਾਅ ਆਵੇ, ਨਾ ਸਾਡੇ 'ਚ ਸਬਰ ਆਵੇ, ਨਾ ਸਾਡੇ 'ਚ ਸੱਚਾਈ ਆਵੇ, ਨਾ ਸਾਡੇ 'ਚ ਮਿਹਨਤ ਆਵੇ। ਉਹ ਚੀਜ਼ਾਂ, ਉਹ ਗੁਣ ਧਾਰਨ ਕਰਨ ਲਈ ਉਹ ਰਸਤੇ ਤੇ ਜਾਣਾ ਹੀ ਪੈਣਾ ਨਾ ਪਹਿਲਾਂ ਆਪਾਂ ਨੂੰ। ਹਾਂ, ਬਿਲਕੁਲ। ਉਸ ਥਾਂ ਦਾ ਔਰਾ ਇੰਨਾ ਮਜ਼ਬੂਤ ਹੁੰਦਾ ਹਾਂਜੀ, ਕਿ ਹਾਂਜੀ, ਤੁਹਾਨੂੰ ਬਿਲਕੁਲ। ਉਹੀ ਪੋਜ਼ਿਟਿਵਿਟੀ ਆ ਜਾਂਦੀ ਹੈ ਉੱਥੇ ਉਹਨਾਂ ਥਾਵਾਂ ਤੇ ਜਾ ਕੇ। ਹਾਂਜੀ, ਹਾਂਜੀ, ਬਿਲਕੁਲ। ਮਤਲਬ ਧਾਰਮਿਕ ਤੌਰ ਤੇ ਤਾਂ ਗੁਣ ਹੀ ਸ਼ਰਮਾ ਜੀ ਬਹੁਤ ਆ, ਪਰ ਮੈਂ ਕਹਿਣਾ ਕਿ ਜੇਕਰ ਤੁਸੀਂ ਧਰਮ ਨੂੰ ਨਹੀਂ ਵੀ ਮੰਨਦੇ, ਤਾਂ ਇੱਕ ਡਿਸਪਲਿਨ 'ਚ ਤਾਂ ਤੁਸੀਂ ਰਹਿੰਦੇ ਹੋ ਨਾ, ਇੱਕ ਇਹ ਮੰਨਦੇ ਹੋ ਨਾ ਕਿ ਯਾਰ ਆਹ ਰੋਜ਼ਾਨਾ ਦੀ ਐਕਸਰਸਾਈਜ਼ ਬਹੁਤ ਸੋਹਣੀ ਹੈ, ਇਹੀ ਮੰਨ ਲਓ। ਬਿਲਕੁਲ, ਹਾਂਜੀ। ਬਿਲਕੁਲ, ਬਿਲਕੁਲ।